ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਮਾਰਚ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਅੰਤਰਰਾਸ਼ਟਰੀ ਖਬਰਾਂ, ਅਮਰੀਕਾ ਦੀਆਂ ਖਬਰਾਂ, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਇਹਨਾਂ ਖਬਰਾਂ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5500 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਲੋ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਾਸ਼ਟਰਪਤੀ ਬਰਾਕ ਓਬਾਮਾ ਆਪਣੇ 3 ਦਿਨੀ ਕਿਊਬਾਈ ਦੌਰੇ ਦੇ ਉੱਤੇ ਕਿਊਬਾ ਪਹੁੰਚੇ ਹੋਏ ਹਨ। ਅੱਜ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਰੌਲ ਕਾਸਟਰੋ ਰੈਵੋਲੂਸ਼ਨਰੀ ਪੈਲੇਸ ਦੇ ਵਿੱਚ ਦੋਨੇ ਆਫੀਸ਼ੀਅਲੀ ਮਿਲੇ ਅਤੇ ਉੱਥੇ ਉਹਨਾਂ ਦੋਨਾਂ ਨੇ ਪ੍ਰੈਸ ਨੂੰ ਸੰਬੋਧਨ ਕੀਤਾ। ਕਿਊਬਾ ਅਤੇ US ਦੇ ਰਾਸ਼ਟਰਪਤੀਆਂ ਦੀ ਪਿਛਲੇ 88 ਸਾਲਾਂ ਤੋਂ ਹੋਈ ਇਹ ਪਹਿਲੀ ਇਕੱਠੀ ਪ੍ਰੈਸ ਮੀਟਿੰਗ ਸੀ, ਜਿਸ ਦੇ ਵਿੱਚ ਦੋਨੋਂ ਰਾਸ਼ਟਰਪਤੀ ਨਜ਼ਰ ਆਏ। ਜਾਣਕਾਰਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਜੋ ਖਟਾਸ US ਅਤੇ ਕਿਊਬਾ ਦੇ ਰਿਸ਼ਤਿਆਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਪਈ ਹੈ, ਉਹ ਸਾਫ਼ ਨਜ਼ਰ ਆ ਰਹੀ ਸੀ। ਕਿਊਬਾ ਦੇ ਰਾਸ਼ਟਰਪਤੀ ਰੌਲ ਕਾਸਟਰੋ ਨੇ ਇਹ ਸਾਫ਼ ਕਰਦੇ ਹੋਏ ਕਿਹਾ ਕਿ ਉਹ ਅਮਰੀਕਾ ਦੇ ਨਾਲ ਸਬੰਧ ਬਿਹਤਰ ਬਣਾਉਣ ਨੂੰ ਤਿਆਰ ਹਨ, ਪਰ ਉਹ ਕਿਸੇ ਵੀ ਕੀਮਤ ਦੇ ਉੱਤੇ ਅਮਰੀਕਾ ਦੀ ਦਖਲਅੰਦਾਜ਼ੀ ਕਿਊਬਾ ਦੇ ਵਿੱਚ ਬਰਦਾਸ਼ਤ ਨਹੀਂ ਕਰਨਗੇ। ਹਿਊਮਨ ਰਾਈਟਸ ਵਾਲੇ ਮੁੱਦੇ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਰਾਸ਼ਟਰਪਤੀ ਰੌਲ ਕਾਸਟਰੋ ਨੂੰ ਪੁੱਛਿਆ ਕਿ ਜੋ ਕਾਸਟਰੋ ਗਵਰਨਮੈਂਟ ਦਾ ਵਿਰੋਧ ਕਰਨ ਵਾਲੇ ਬਾਗੀ ਪੋਲੀਟੀਕਲ ਪ੍ਰਿਜ਼ਨਰਸ ਉਹਨਾਂ ਨੇ ਗ੍ਰਿਫਤਾਰ ਕੀਤੇ ਹਨ ਤਾਂ ਉਹਨਾਂ ਨੂੰ ਕਦੋਂ ਛੱਡਣਗੇ, ਇਸ ਦੇ ਉੱਤੇ ਬੋਲਦੇ ਹੋਏ ਰਾਸ਼ਟਰਪਤੀ ਰੌਲ ਕਾਸਟਰੋ ਨੇ ਕਿਹਾ ਕਿ ਇਹੋ ਜਿਹੇ ਕੋਈ ਵੀ ਪੋਲੀਟੀਕਲ ਪ੍ਰਿਜ਼ਨਰਸ ਨਹੀਂ ਹਨ ਜਿਨ੍ਹਾਂ ਨੂੰ ਗਵਰਨਮੈਂਟ ਨੇ ਕੈਦ ਕੀਤਾ ਹੋਇਆ ਹੈ। ਜੇ ਤੁਹਾਡੇ ਕੋਲ ਕੋਈ ਲਿਸਟ ਹੈ ਤਾਂ ਤੁਸੀਂ ਮੈਨੂੰ ਦੇ ਸਕਦੇ ਹੋ ਅਤੇ ਉਹ ਛੱਡ ਦਿੱਤੇ ਜਾਣਗੇ। ਰੌਲ ਕਾਸਟਰੋ ਨੇ ਇਹ ਵੀ ਕਿਹਾ ਕਿ ਜਿਹੜਾ ਦੇਸ਼ ਯੂਨੀਵਰਸਲ ਹੈਲਥ ਕੇਅਰ, ਐਜੂਕੇਸ਼ਨ ਅਤੇ ਇਕੁਅਲ ਪੇ ਨਹੀਂ ਪ੍ਰੋਵਾਈਡ ਕਰਦਾ, ਉਹ ਕਿਊਬਾ ਨੂੰ ਕਿਸੇ ਵੀ ਹਿਊਮਨ ਰਾਈਟ ਦੇ ਮੁੱਦੇ ਦੇ ਉੱਤੇ ਲੈਕਚਰ ਨਹੀਂ ਦੇ ਸਕਦਾ। ਤੇ ਉਹਨਾਂ ਨੇ ਗੁਆਂਟਨਾਮੋ ਨੂੰ ਵੀ ਕਿਊਬਾ ਨੂੰ ਵਾਪਿਸ ਕਰਨ ਦੀ ਮੰਗ ਰੱਖੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਇਹ ਯਾਤਰਾ ਦੋਨਾਂ ਦੇਸ਼ਾਂ ਦੇ ਵਿੱਚ ਸੰਬੰਧ ਬਿਹਤਰ ਬਣਾਉਣ ਦੇ ਲਈ ਕੀਤੀ ਗਈ ਹੈ ਤੇ ਉਹ ਕਿਊਬਾ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਨ ਕਿ ਜੋ ਕਿਊਬਾ ਦਾ ਫਿਊਚਰ ਹੈ ਉਹ ਕਿਊਬਾ ਦੇ ਲੋਕ ਹੀ ਡਿਸਾਈਡ ਕਰਨਗੇ, ਨਾ ਕਿ ਕੋਈ ਬਾਹਰੀ ਮੁਲਕ ਡਿਸਾਈਡ ਕਰੇਗਾ। ਅਤੇ ਉਹਨਾਂ ਨੇ ਕਿਹਾ ਕਿ US ਦੀ ਇਹੋ ਜਿਹੀ ਕੋਈ ਵੀ ਇੰਟੈਂਸ਼ਨਸ ਨਹੀਂ ਹੈ ਕਿ ਉਹ ਕਿਊਬਾ ਦੇ ਵਿੱਚ ਦਖਲਅੰਦਾਜ਼ੀ ਕਰਕੇ ਕਿਊਬਾ ਦੀ ਪੋਲਿਟਿਕਸ ਨੂੰ ਚਲਾਉਣ। ਅਤੇ ਉਹਨਾਂ ਨੇ ਰਾਸ਼ਟਰਪਤੀ ਰੌਲ ਕਾਸਟਰੋ ਨੂੰ ਨਿਮੰਤਰਣ ਦਿੰਦੇ ਹੋਏ ਵੀ ਕਿਹਾ ਕਿ ਜਿਹੜੇ ਵੀ ਮੁੱਦਿਆਂ ਦੇ ਉੱਤੇ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਵਿਗੜ ਰਹੇ ਹਨ, ਉਹਨਾਂ ਮੁੱਦਿਆਂ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਗੱਲਬਾਤ ਕਰ ਸਕਦੇ ਹਨ। ਇਸ ਮੀਟਿੰਗ ਤੋਂ ਬਾਅਦ ਦੋਨਾਂ ਰਾਸ਼ਟਰ ਪ੍ਰਮੁੱਖਾਂ ਨੇ ਹੱਥ ਮਿਲਾ ਕੇ ਮੀਟਿੰਗ ਸਮਾਪਤ ਕੀਤੀ। ਇਸ ਤੋਂ ਬਾਅਦ ਕਿਊਬਾ ਦਾ ਮਿਲਟਰੀ ਬੈਂਡ ਦੀ ਸਟਾਰ ਸਪੈਂਗਲਡ ਬੈਨਰ ਵੀ ਪਲੇ ਕੀਤਾ ਗਿਆ। ਰਾਸ਼ਟਰਪਤੀ ਬਰਾਕ ਓਬਾਮਾ ਦੇ ਪੂਰੀ ਸਾਵਧਾਨੀ ਦੇ ਨਾਲ ਆਰਗੇਨਾਈਜ਼ ਕੀਤੇ ਗਏ ਇਸ ਵਿਜ਼ਿਟ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਕਿਊਬਾ ਦੇ ਫਾਰਮਰ ਪ੍ਰੈਜ਼ੀਡੈਂਟ ਰੌਲ ਕਾਸਟਰੋ ਦੇ ਵੱਡੇ ਭਰਾ ਫਿਡੇਲ ਕਾਸਟਰੋ ਨੂੰ ਨਹੀਂ ਮਿਲਣਗੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਜੇਕਰ ਉਹਨਾਂ ਦੀ ਸਿਹਤ ਵਧੀਆ ਹੁੰਦੀ ਹੈ ਤਾਂ ਉਹ ਬਹੁਤ ਖੁਸ਼ੀ ਦੇ ਨਾਲ ਉਹਨਾਂ ਨੂੰ ਜਾ ਕੇ ਮਿਲਣਗੇ ਅਤੇ ਇਹ ਜੋ ਕੋਲਡ ਵਾਰ US ਅਤੇ ਕਿਊਬਾ ਦੀ ਚੱਲ ਰਹੀ ਹੈ, ਇਸ ਦਾ ਸਦਾ ਦੇ ਲਈ ਖਾਤਮਾ ਕਰਨਾ ਚਾਹਣਗੇ, ਪਰ ਉਹਨਾਂ ਦੀ ਸਿਹਤ ਖਰਾਬ ਹੋਣ ਕਾਰਨ ਉਹ ਉਹਨਾਂ ਨੂੰ ਮਿਲਣ ਨਹੀਂ ਜਾ ਰਹੇ। ਕੱਲ੍ਹ 22 ਮਾਰਚ ਨੂੰ ਹੋਣ ਜਾ ਰਹੀਆਂ ਪ੍ਰਾਇਮਰੀਜ਼ ਦੇ ਵਿੱਚ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਜ਼ ਐਰੀਜ਼ੋਨਾ ਅਤੇ ਊਟਾ ਦੇ ਵਿੱਚ ਹੋ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਵਿਨਰਸ ਟੇਕ ਆਲ ਵਾਲੀ ਸਟੇਟ ਹੋਵੇਗੀ ਅਤੇ ਇੱਥੇ ਜੋ ਵੀ ਕੈਂਡੀਡੇਟ ਜਿੱਤੇਗਾ ਉਹ 58 ਦੇ 58 ਡੈਲੀਗੇਟਸ ਲੈ ਕੇ ਜਾਏਗਾ।
ਮੌਜੂਦਾ ਪੋਲਿੰਗ ਸਰਵੇ ਦੇ ਅਨੁਸਾਰ ਡੋਨਲਡ ਟਰੰਪ ਇੱਥੇ ਲੀਡ ਕਰ ਰਹੇ ਹਨ ਅਤੇ ਉਮੀਦ ਲਗਾਈ ਜਾ ਰਹੀ ਹੈ ਕਿ ਡੋਨਲਡ ਟਰੰਪ ਐਰੀਜ਼ੋਨਾ ਦੇ ਵਿੱਚੋਂ ਰਿਪਬਲਿਕਨ ਪਾਰਟੀ ਦੇ ਵੱਲੋਂ ਜੇਤੂ ਰਹਿਣਗੇ ਅਤੇ ਟੈਡ ਕਰੂਜ਼ ਦੂਸਰੇ ਨੰਬਰ ਤੇ ਆਉਣਗੇ। ਪਰ ਜੇਕਰ ਇੱਥੇ ਡੋਨਲਡ ਟਰੰਪ ਜਿੱਤਦੇ ਹਨ ਤਾਂ ਦੂਸਰੇ ਅਤੇ ਤੀਸਰੇ ਨੰਬਰ ਦਾ ਕੋਈ ਵੀ ਮਤਲਬ ਇੱਥੇ ਨਹੀਂ ਰਹਿ ਜਾਵੇਗਾ, ਕਿਉਂਕਿ 58 ਦੇ 58 ਡੈਲੀਗੇਟਸ ਦਾ ਸਮਰਥਨ ਫਿਰ ਡੋਨਲਡ ਟਰੰਪ ਦੇ ਕੋਲ ਜਾਵੇਗਾ। ਊਟਾ ਦੇ ਵਿੱਚ 40 ਡੈਲੀਗੇਟਸ ਜੋ ਰਿਪਬਲਿਕਨ ਪਾਰਟੀ ਦੇ ਹਨ, ਉਹਨਾਂ ਦੇ ਲਈ ਡੋਨਲਡ ਟਰੰਪ, ਟੈਡ ਕਰੂਜ਼ ਅਤੇ ਜੌਨ ਕੈਸੀਅਕ ਭਿੜ ਰਹੇ ਹਨ ਤੇ ਇਹਨਾਂ ਦੇ ਵਿੱਚ ਟੈਡ ਕਰੂਜ਼ ਊਟਾ ਦੇ ਵਿੱਚ ਮੰਨੇ ਜਾ ਰਹੇ ਹਨ ਕਿ ਉਹ ਉੱਥੋਂ ਜਿੱਤਣਗੇ ਅਤੇ ਜੇ ਉੱਥੋਂ 50% ਤੋਂ ਜ਼ਿਆਦਾ ਡੈਲੀਗੇਟਸ ਲੈ ਜਾਂਦੇ ਹਨ ਤਾਂ ਬਾਕੀ ਬਚੇ ਡੈਲੀਗੇਟਸ ਦਾ ਸਮਰਥਨ ਵੀ ਉਹਨਾਂ ਦੇ ਕੋਲ ਆ ਜਾਵੇਗਾ। ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜੋ ਪ੍ਰਾਇਮਰੀਜ਼ ਹੋਣੀਆਂ ਹਨ ਉਹ ਐਰੀਜ਼ੋਨਾ, ਇਡਾਹੋ ਅਤੇ ਊਟਾ ਦੇ ਵਿੱਚ ਹੋਣੀਆਂ ਹਨ, ਜਿਨ੍ਹਾਂ ਦੇ ਵਿੱਚ ਐਰੀਜ਼ੋਨਾ ਦੇ 75 ਡੈਲੀਗੇਟਸ, ਇਡਾਹੋ ਦੇ 23 ਡੈਲੀਗੇਟਸ ਅਤੇ ਊਟਾ ਦੇ 33 ਡੈਲੀਗੇਟਸ ਦੇ ਲਈ ਬਰਨੀ ਸੈਂਡਰਸ ਅਤੇ ਹਿਲਰੀ ਕਲਿੰਟਨ ਆਪਸ ਦੇ ਵਿੱਚ ਭਿੜਨਗੇ। ਮੌਜੂਦਾ ਆਏ ਪੋਲਿੰਗ ਸਰਵੇ ਦੇ ਅਨੁਸਾਰ ਤਿੰਨਾਂ ਹੀ ਸਟੇਟਸ ਦੇ ਵਿੱਚ ਹਿਲਰੀ ਕਲਿੰਟਨ ਨੂੰ ਜੇਤੂ ਦੱਸਿਆ ਜਾ ਰਿਹਾ ਹੈ, ਪਰ ਇਹ ਆਉਣ ਵਾਲੀਆਂ ਕੱਲ੍ਹ ਦੀਆਂ ਪ੍ਰਾਇਮਰੀਜ਼ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹਨਾਂ ਤਿੰਨਾਂ ਸਟੇਟਸ ਦੇ ਲੋਕ ਕਿਸ ਉਮੀਦਵਾਰ ਨੂੰ ਆਪਣੀ ਵੋਟ ਪਾਉਂਦੇ ਹਨ। ਭਾਵੇਂ ਹਿਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਦਾ ਜੋ ਡੈਲੀਗੇਟਸ ਦਾ ਗੈਪ ਹੈ ਉਹ ਕਾਫੀ ਜ਼ਿਆਦਾ ਹੋ ਗਿਆ ਹੈ, ਪਰ ਜੇ ਸੁਪਰ ਡੈਲੀਗੇਟਸ ਨੂੰ ਕੱਢ ਦਈਏ ਤਾਂ ਬਰਨੀ ਸੈਂਡਰਸ ਹਜੇ ਵੀ ਹਿਲਰੀ ਕਲਿੰਟਨ ਦੇ ਤਕਰੀਬ ਘੱਟੋ ਘੱਟ ਪਹੁੰਚ ਸਕਦੇ ਹਨ, ਕਿਉਂਕਿ ਪਲੈਸਡ ਡੈਲੀਗੇਟਸ ਦੇ ਵਿੱਚ ਉਹਨਾਂ ਦਾ ਫਾਸਲਾ ਸਿਰਫ 300 ਡੈਲੀਗੇਟਸ ਦਾ ਹੀ ਹੈ। ਅਤੇ ਉੱਧਰੋਂ ਹੀ ਜੋ ਡੈਮੋਕ੍ਰੈਟਿਕ ਪਾਰਟੀ ਦਾ ਓਵਰਸੀਜ਼ ਵਾਲਾ ਇਲੈਕਸ਼ਨ ਸੀ ਉਸ ਦੇ ਵਿੱਚ ਬਰਨੀ ਸੈਂਡਰਸ ਨੇ ਹਿਲਰੀ ਕਲਿੰਟਨ ਨੂੰ ਹਰਾ ਦਿੱਤਾ ਹੈ। ਅਮਰੀਕਾ ਦੇ ਵਿੱਚ ਸਟੇਟਸ ਤੋਂ ਇਲਾਵਾ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਓਵਰਸੀਜ਼ ਵਾਲੀ ਬ੍ਰਾਂਚ ਵੀ ਹੈ ਜਿਸ ਦੇ ਉੱਤੇ ਵੀ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਲਈ VOTING ਹੁੰਦੀ ਹੈ ਅਤੇ ਇਸ VOTING ਦੇ ਵਿੱਚ ਹਿਲਰੀ ਕਲਿੰਟਨ ਨੂੰ 31% VOTING ਹੋਈ ਅਤੇ 69% VOTING ਬਰਨੀ ਸੈਂਡਰਸ ਦੇ ਹੱਕ ਦੇ ਵਿੱਚ ਹੋਈ। 170 ਦੇਸ਼ਾਂ ਦੇ ਵਿੱਚ ਹੋਈ ਇਹਨਾਂ VOTING ਦੇ ਵਿੱਚ ਹਿਲਰੀ ਕਲਿੰਟਨ ਨੂੰ 4 ਡੈਲੀਗੇਟਸ ਦਾ ਸਮਰਥਨ ਮਿਲਿਆ ਅਤੇ ਬਰਨੀ ਸੈਂਡਰਸ ਨੂੰ 9 ਡੈਲੀਗੇਟਸ ਦਾ ਸਮਰਥਨ ਮਿਲਿਆ। ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵਰਮੋਂਟ ਤੋਂ ਸੈਨੇਟਰ ਬਰਨੀ ਸੈਂਡਰਸ ਹਜੇ ਤੱਕ 10 ਕੈਂਪੇਨ ਦੇ ਵਿੱਚ ਜਿੱਤ ਚੁੱਕੇ ਹਨ ਅਤੇ ਹਿਲਰੀ ਕਲਿੰਟਨ 19 ਕੈਂਪੇਨ ਦੇ ਵਿੱਚ ਹਜੇ ਤੱਕ ਜਿੱਤੀ ਹੈ। 2008 ਦੇ ਵਿੱਚ ਹੋਈਆਂ ਇਹ ਓਵਰਸੀਜ਼ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ 66 ਦੇ ਮੁਕਾਬਲੇ 33% VOTING ਨਾਲ ਹਰਾਇਆ ਸੀ। ਰਿਪਬਲਿਕਨ ਪਾਰਟੀ ਦੀ ਸਪੋਰਟ ਲੈਣ ਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਇੱਕ ਦਿਨੀ ਵਾਸ਼ਿੰਗਟਨ DC ਦੇ ਦੌਰੇ ਦੇ ਉੱਤੇ ਪਹੁੰਚੇ ਹਨ। ਪਿਛਲੇ ਕਈ ਦਿਨਾਂ ਤੋਂ ਜੋ ਖਬਰ ਆ ਰਹੀ ਸੀ ਕਿ ਰਿਪਬਲਿਕਨ ਪਾਰਟੀ ਡੋਨਲਡ ਟਰੰਪ ਨੂੰ ਰਸਤੇ ਤੋਂ ਹਟਾਉਣ ਦੇ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਦੇ ਲਈ ਉਹ ਆਪਣੀ ਰੂਲ ਬੁੱਕਸ ਦੇ ਵਿੱਚ ਚੇਂਜ ਕਰਨ ਨੂੰ ਵੀ ਤਿਆਰ ਹੈ। ਇਸ ਨੂੰ ਸ਼ਾਇਦ ਦੇਖਦੇ ਹੋਏ ਡੋਨਲਡ ਟਰੰਪ ਹੁਣ ਪਾਰਟੀ ਦੇ ਸੀਨੀਅਰ ਲੀਡਰਸ ਨੂੰ ਆਪਣੇ ਵੱਲ ਕਰਨ ਦੇ ਲਈ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ। ਉੱਥੇ ਉਹਨਾਂ ਨੇ ਕਈ ਸੀਨੀਅਰ ਰਿਪਬਲਿਕਨ ਲੀਡਰਸ ਦੇ ਨਾਲ ਮੁਲਾਕਾਤ ਕੀਤੀ। ਡੋਨਲਡ ਟਰੰਪ ਰਿਪਬਲਿਕਨ ਲੀਡਰਸ ਨੂੰ ਆਪਣੇ ਨਾਲ ਮਿਲਾ ਕੇ ਪਾਰਟੀ ਦਾ ਜੋ ਅੰਦਰੂਨੀ ਵਿਰੋਧ ਉਹਨਾਂ ਦੇ ਖਿਲਾਫ ਹੋ ਰਿਹਾ ਹੈ ਉਸ ਨੂੰ ਦਬਾਉਣਾ ਚਾਹੁੰਦੇ ਹਨ। ਵਾਸ਼ਿੰਗਟਨ DC ਦੇ ਵਿੱਚ ਆ ਕੇ ਉਹਨਾਂ ਨੇ ਇਜ਼ਰਾਈਲ ਦੇ ਪੱਖ ਦੇ ਵਿੱਚ ਵੀ ਬਿਆਨ ਦਿੱਤਾ। ਡੋਨਲਡ ਟਰੰਪ ਦੇ ਕ੍ਰਿਟਿਕਸ ਦੇ ਦੁਆਰਾ ਜੋ ਪਹਿਲਾਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਡੋਨਲਡ ਟਰੰਪ ਮਿਡਲ ਈਸਟ ਦੇ ਵਿੱਚ US ਦੀ ਪੀਸ ਭਾਗੀਦਾਰੀ ਨੂੰ ਲੈ ਕੇ ਆਪਣਾ ਨਿਊਟਰਲ ਸਟੈਂਡ ਰੱਖਦੇ ਹਨ ਅਤੇ ਉਹ US ਦੀ ਫੋਰਨ ਪਾਲਿਸੀ ਦੇ ਲਈ ਬਹੁਤ ਹੀ ਖਤਰਨਾਕ ਗੱਲ ਹੈ। ਪਰ ਇਸ ਦੇ ਉੱਤੇ ਡੋਨਲਡ ਟਰੰਪ ਨੇ ਹੁਣ ਪਲਟਦੇ ਹੋਏ ਇੱਕ ਪ੍ਰੋ ਇਜ਼ਰਾਈਲ ਬਿਆਨ ਦਿੰਦੇ ਹੋਏ ਕਿਹਾ ਕਿ ਇਜ਼ਰਾਈਲ ਅਤੇ US ਇੱਕ ਨੈਚੁਰਲ ਅਲਾਈਜ਼ ਹਨ ਅਤੇ ਇਹਨਾਂ ਦੇ ਗੱਠਜੋੜ ਨੂੰ ਕੋਈ ਵੀ ਤੋੜ ਨਹੀਂ ਸਕਦਾ। ਡੋਨਲਡ ਟਰੰਪ ਨੇ ਪੈਲੇਸਟੀਨੀਅਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਜ਼ਰਾਈਲ ਅਤੇ ਜੋ US ਦੇ ਸਬੰਧ ਹਨ ਉਹ ਕਦੇ ਵੀ ਆਪਸ ਦੇ ਵਿੱਚ ਟੁੱਟਣ ਵਾਲੇ ਨਹੀਂ ਹਨ ਅਤੇ ਉਹਨਾਂ ਨੂੰ ਛੇਤੀ ਹੀ ਸੰਭਲ ਜਾਣਾ ਚਾਹੀਦਾ ਹੈ ਅਤੇ ਇਜ਼ਰਾਈਲ ਦੇ ਉੱਤੇ ਕੋਈ ਵੀ ਅਟੈਕ ਨਹੀਂ ਕਰਨੇ ਚਾਹੀਦੇ। ਅਤੇ ਉਹਨਾਂ ਨੇ ਫਿਰ ਇੱਕ ਵਾਰੀ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਹੀ ਸਾਫ਼ ਕਰਨਾ ਚਾਹੁੰਦੇ ਹਨ ਕਿ ਰਾਸ਼ਟਰਪਤੀ ਦੇ ਤੌਰ ਤੇ ਉਹ ਨਿਊਟਰਲ ਨਹੀਂ ਰਹਿਣਗੇ ਅਤੇ ਇਜ਼ਰਾਈਲ ਦੇ ਨਾਲ ਉਹ ਹਰ ਕਦਮ ਦੇ ਉੱਤੇ ਖੜੇ ਰਹਿਣਗੇ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹਿਲਰੀ ਕਲਿੰਟਨ ਨੇ ਜੋ ਕਿ ਸਾਬਕਾ ਸੈਕਟਰੀ ਆਫ ਸਟੇਟ ਵੀ ਹਨ, ਉਹਨਾਂ ਨੇ ਡੋਨਲਡ ਟਰੰਪ ਦੇ ਉੱਤੇ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਸਥਿਰ ਵਿਚਾਰਾਂ ਵਾਲਾ ਰਾਸ਼ਟਰਪਤੀ ਚਾਹੀਦਾ ਹੈ ਅਤੇ ਨਾ ਕੋਈ ਇਹੋ ਜਿਹਾ ਰਾਸ਼ਟਰਪਤੀ ਜੋ ਕਿ ਸੋਮਵਾਰ ਨੂੰ ਨਿਊਟਰਲ ਹੋਵੇ ਅਤੇ ਮੰਗਲਵਾਰ ਨੂੰ ਪ੍ਰੋ ਇਜ਼ਰਾਈਲ ਬਿਆਨ ਦੇਵੇ ਅਤੇ ਬੁੱਧਵਾਰ ਨੂੰ ਰੱਬ ਹੀ ਜਾਣਦਾ ਹੈ ਉਹ ਕਿਸ ਪਾਸੇ ਜਾਵੇਗਾ। ਐਪਲ ਵਰਸਸ FBI ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਸੀ ਉਸ ਦੇ ਵਿੱਚ ਹੁਣ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। FBI ਨੇ ਹੁਣ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਸੈਨ ਬਰਨਾਰਡਿਨੋ ਦੇ ਵਿੱਚ ਹੋਏ ਧਮਾਕਿਆਂ ਦੇ ਜ਼ਿੰਮੇਵਾਰ ਅਤਿਆਤਵਾਦੀ ਦਾ ਮੋਬਾਈਲ ਅਨਲੌਕ ਕਰਨ ਦੇ ਲਈ ਹੁਣ ਐਪਲ ਕੰਪਨੀ ਦੀ ਮਦਦ ਦੀ ਲੋੜ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਟਾਈਮ ਹੋਰ ਚਾਹੀਦਾ ਹੈ ਅਤੇ ਇਸ ਦੇ ਵਿੱਚ ਉਹ ਅੱਤਵਾਦੀ ਸਈਦ ਰਿਜ਼ਵਾਨ ਫਰੂਕ ਦਾ ਜੋ ਆਈਫੋਨ ਹੈ ਉਸ ਨੂੰ ਅਨਲੌਕ ਕਰ ਲੈਣਗੇ। ਪਿਛਲੇ ਕਈ ਮਹੀਨਿਆਂ ਤੋਂ US ਗਵਰਨਮੈਂਟ ਅਤੇ ਐਪਲ ਦੇ ਵਿਚਕਾਰ ਇਹ ਤਣਾਅ ਬਣਿਆ ਹੋਇਆ ਸੀ ਜਿਸ ਦੇ ਵਿੱਚ FBI ਨੇ
ਐਪਲ ਨੂੰ ਇਹ ਫੋਨ ਅਨਲੌਕ ਕਰਨ ਦੇ ਲਈ ਕਿਹਾ ਸੀ ਅਤੇ ਕੋਰਟ ਦੇ ਵਿੱਚ ਇਸ ਦੀ ਅਪੀਲ ਵੀ ਕੀਤੀ ਸੀ ਅਤੇ ਕੋਰਟ ਨੇ ਵੀ FBI ਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਕਿਹਾ ਸੀ ਕਿ ਐਪਲ ਕੰਪਨੀ ਨੂੰ ਇਹ ਫੋਨ ਅਨਲੌਕ ਕਰਕੇ FBI ਨੂੰ ਦੇਣਾ ਪਵੇਗਾ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਨੂੰ ਇੱਕ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਦੱਸਦੇ ਹੋਏ ਐਪਲ ਕੰਪਨੀ ਦੀ ਆਲੋਚਨਾ ਕੀਤੀ ਸੀ। ਪਰ ਐਪਲ ਕੰਪਨੀ ਨੇ ਆਪਣਾ ਸਟੈਂਡ ਜਾਰੀ ਰੱਖਦੇ ਹੋਏ ਸਾਫ਼ ਮਨਾ ਕਰ ਦਿੱਤਾ ਸੀ ਕਿ ਉਹ ਸੁਰੱਖਿਆ ਏਜੰਸੀਆਂ ਨੂੰ ਆਪਣੀ ਜੋ ਡੇਟਾ ਇਨਕ੍ਰਿਪਸ਼ਨ ਟੈਕਨੀਕ ਹੈ ਉਹ ਸਾਂਝੀ ਨਹੀਂ ਕਰਨਗੇ ਅਤੇ ਇਹ ਫੋਨ ਅਨਲੌਕ ਕਰਨ ਦੇ ਵਿੱਚ ਮਦਦ ਨਹੀਂ ਕਰਨਗੇ, ਕਿਉਂਕਿ ਇਸ ਦੇ ਨਾਲ ਜੋ ਉਹਨਾਂ ਦੇ ਕਸਟਮਰਸ ਦੀ ਪ੍ਰਾਈਵੇਸੀ ਹੈ ਉਹ ਬਿਲਕੁਲ ਹੀ ਖਤਮ ਹੋ ਜਾਵੇਗੀ। ਪਰ ਹੁਣ FBI ਦੇ ਆਏ ਇਸ ਨਵੇਂ ਬਿਆਨ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਹੋਰ ਚਾਹੀਦਾ ਹੈ ਅਤੇ ਉਹ ਖੁਦ ਹੀ ਐਪਲ ਕੰਪਨੀ ਦੀ ਮਦਦ ਤੋਂ ਬਗੈਰ ਇਹ ਫੋਨ ਅਨਲੌਕ ਕਰ ਲੈਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਜੋ ਟੈਕਨੀਕ ਯੂਜ਼ ਕਰਨ ਜਾ ਰਹੇ ਹਨ ਉਸ ਦੇ ਨਾਲ ਇਹ ਫੋਨ ਦਾ ਡੇਟਾ ਖਤਮ ਨਹੀਂ ਹੋਵੇਗਾ ਬਲਕਿ ਅਤੇ ਉਹ ਪੂਰੇ ਆਸ਼ਾਵਾਦੀ ਹਨ ਕਿ ਉਹ ਫੋਨ ਅਨਲੌਕ ਕਰਨ ਦੇ ਵਿੱਚ ਕਾਮਯਾਬ ਹੋ ਜਾਣਗੇ। ਸੈਨੋਜ਼ੇ ਦੇ ਵਿੱਚ ਇੱਕ ਆਟੋ ਸ਼ਾਪ ਦੇ ਮੈਨੇਜਰ ਦੇ ਉੱਤੇ ਫਰਾਡ ਕਰਨ ਅਤੇ ਆਪਣੇ ਵਰਕਰ ਨੂੰ ਕੰਪਨਸੇਸ਼ਨ ਬੈਨੀਫਿਟਸ ਨਾ ਦੇਣ ਦੇ ਚਾਰजेस ਦੇ ਵਿੱਚ ਦੇ ਆਰੋਪ ਲੱਗੇ ਹਨ। ਇਹਨਾਂ ਮੈਨੇਜਰਸ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਜਦੋਂ ਉੱਥੇ ਇੱਕ ਵਰਕਰ ਦੀ ਇੱਕ ਐਕਸੀਡੈਂਟ ਦੇ ਵਿੱਚ 3 ਉਂਗਲਾਂ ਹੱਥ ਦੀਆਂ ਕੱਟ ਗਈਆਂ ਸਨ ਤਾਂ ਉਹਨਾਂ ਨੇ ਜੋ ਕੰਪਨਸੇਸ਼ਨ ਅਤੇ ਬੈਨੀਫਿਟਸ ਉਸ EMPLOYE ਨੂੰ ਮਿਲਣੇ ਸੀ ਉਸ ਤੋਂ ਮੁੱਕਰ ਗਏ। ਇਸ ਆਟੋ ਸ਼ਾਪ ਦੇ ਮੈਨੇਜਰਸ ਨਰਿੰਦਰਪਾਲ ਸਿੰਘ ਅਤੇ ਸਰਬਜੀਤ ਤੱਖੜ ਜਿਨ੍ਹਾਂ ਦੀ ਕਿ ਉਮਰ 43 ਸਾਲ ਹੈ, ਉਹਨਾਂ ਦੇ ਉੱਤੇ ਉਹਨਾਂ ਦੇ ਬਿਜ਼ਨਸ ਸਰਬ ਕੋਲੀਜਨ ਸੈਂਟਰ ਬੀਮਾ ਨਾ ਕਰਾਉਣ ਦਾ ਆਰੋਪ ਲੱਗਿਆ ਹੈ। ਇਹ ਐਕਸੀਡੈਂਟ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੋਇਆ ਸੀ ਜਦੋਂ ਉਸ ਵਰਕਰ ਦੀਆਂ 3 ਉਂਗਲਾਂ ਉੱਥੇ ਐਕਸੀਡੈਂਟ ਦੇ ਵਿੱਚ ਕੱਟੀਆਂ ਗਈਆਂ ਸਨ, ਪਰ ਇਹਨਾਂ ਦੋਨਾਂ ਮੈਨੇਜਰਸ ਨੇ ਉਹਨਾਂ ਨੂੰ ਬੈਨੀਫਿਟ ਦੇਣ ਤੋਂ ਮਨਾ ਕਰ ਦਿੱਤਾ ਸੀ ਅਤੇ ਇਹ ਮੁੱਕਰ ਗਏ ਸਨ ਕਿ ਉਹ EMPLOYE ਉਹਨਾਂ ਦੀ ਸ਼ਾਪ ਦੇ ਉੱਤੇ ਕੰਮ ਕਰਦਾ ਹੈ। ਉਸ ਤੋਂ ਬਾਅਦ ਇਸ EMPLOYE ਜਿਸ ਦਾ ਕਿ ਨਾਮ ਪਬਲਿਕ ਨਹੀਂ ਕੀਤਾ ਗਿਆ, ਉਸਨੇ ਅਨਇਨਸ਼ੋਰਡ EMPLOYERS ਬੈਨੀਫਿਟ ਟਰਸਟ ਫੰਡ ਦੇ ਵਿੱਚ ਗੁਹਾਰ ਲਾਈ ਸੀ ਅਤੇ ਆਪਣੇ ਬੈਨੀਫਿਟਸ ਲਏ ਸਨ। ਇਹ ਟਰਸਟ ਬਾਅਦ ਦੇ ਵਿੱਚ EMPLOYERS ਦੇ ਕੋਲੋਂ ਉਸ ਦੀ ਜੋ ਕਾਸਟ ਹੈ ਉਹ ਵਸੂਲ ਕਰਦੀ ਹੈ। ਜਦੋਂ ਇਸ ਟਰਸਟ ਨੇ ਇਹਨਾਂ ਦੋਨੇ ਮੈਨੇਜਰਸ ਦੇ ਨੂੰ ਜਾ ਕੇ ਪੁੱਛ ਪੜਤਾਲ ਕੀਤੀ ਤਾਂ ਉਦੋਂ ਇਹ ਦੋਨੇ ਮੁੱਕਰ ਗਏ ਅਤੇ ਉਹਨਾਂ ਨੇ ਕਿਹਾ ਇਹ ਵਰਕਰ ਸਾਡੇ ਕੋਲ ਕੰਮ ਨਹੀਂ ਕਰਦਾ। ਬਾਅਦ ਦੇ ਵਿੱਚ ਹੁਣ ਸੈਂਟਾ ਕਲੇਰਾ ਕਾਉਂਟੀ ਨੇ ਇਹਨਾਂ ਦੋਨਾਂ ਮੈਨੇਜਰਸ ਨੂੰ ਸੰਮਨ ਭੇਜ ਕੇ ਕੋਰਟ ਦੇ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਹੈ ਅਤੇ ਉਹਨਾਂ ਦੇ ਉੱਤੇ ਝੂਠੀ ਸਟੇਟਮੈਂਟ ਬਣਾਉਣ ਅਤੇ ਬੀਮੇ ਤੋਂ ਬਚਣ ਅਤੇ ਆਪਣੇ EMPLOYERS ਨੂੰ ਬੈਨੀਫਿਟ ਨਾ ਦੇਣ ਦੇ ਕਈ ਇਲਜ਼ਾਮ ਲੱਗੇ ਹਨ ਅਤੇ ਜੇਕਰ ਇਹ ਇਲਜ਼ਾਮ ਨਰਿੰਦਰਪਾਲ ਸਿੰਘ ਅਤੇ ਸਰਬਜੀਤ ਤੱਖੜ ਦੇ ਉੱਤੇ ਸਾਬਿਤ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਘੱਟੋ ਘੱਟ 7 ਤੋਂ 8 ਸਾਲ ਦੀ ਜੇਲ੍ਹ ਦੀ ਸਜ਼ਾ ਹੋਵੇਗੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 63 ਡਿਗਰੀ ਅਤੇ ਲੋ ਟੈਂਪਰੇਚਰ 45 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਟਾਕਟਨ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਟ੍ਰੇਸੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਮੋਡੈਸਟੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟਰਕੀ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ ਅਤੇ ਦਿਨ ਦੇ ਟਾਈਮ ਬਰਫ਼ਬਾਰੀ ਹੋ ਸਕਦੀ ਹੈ। ਸਾਊਥ ਲੇਕ ਟਾਹੋ ਦੇ ਵਿੱਚ 37 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਸਵੇਰ ਦੇ ਟਾਈਮ ਬਰਫ਼ਬਾਰੀ ਹੋਣ ਦੇ ਆਸਾਰ ਹਨ। ਪੋਰਟਲੈਂਡ ਓਰੇਗਨ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਇੱਥੇ ਬੂੰਦਾਬਾਂਦੀ ਹੋ ਸਕਦੀ ਹੈ। ਸਿਐਟਲ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਇੱਥੇ ਵੀ ਬੂੰਦਾਬਾਂਦੀ ਹੋਣ ਦੇ ਆਸਾਰ ਹਨ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਇੱਥੇ ਮੀਂਹ ਪਵੇਗਾ। ਸ਼ਿਕਾਗੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਬੱਦਲਵਾਈ ਬਣੀ ਰਹੇਗੀ। ਨਿਊਯਾਰਕ ਦੇ ਵਿੱਚ ਮੌਸਮ ਸਾਫ਼ ਰਹੇਗਾ ਅਤੇ ਟੈਂਪਰੇਚਰ 56 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -10 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ ਅਤੇ ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। UK ਲੰਡਨ ਦੇ ਵਿੱਚ 11 ਡਿਗਰੀ
ਡਿਗਰੀ ਸੈਲਸੀਅਸ ਹਾਈਅਤ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈਅਤ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਅਤੇ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈਅਤ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਾਂਗੇ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 21 ਅੰਕ ਵੱਧ ਕੇ 17,623.87 ਤੇ ਬੰਦ ਹੋਇਆ। ਨੈਸਡੈਕ 13 ਅੰਕ ਵੱਧ ਕੇ 4,808.87 ਤੇ ਬੰਦ ਹੋਇਆ। S&P 2 ਅੰਕ ਵੱਧ ਕੇ 2,051.60 ਤੇ ਬੰਦ ਹੋਇਆ ਅਤੇ ਵਿਲਸ਼ਰ 5000 13 ਅੰਕ ਵੱਧ ਕੇ 21,109.92 ਤੇ ਬੰਦ ਹੋਇਆ ਜੀ। ਕੱਚੇ ਤੇਲ ਦੀ ਕੀਮਤ ਵੀ $41.61 ਪਰ ਬੈਰਲ ਪਹੁੰਚ ਗਈ ਹੈ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ $60.56, ਇੱਕ ਕੈਨੇਡੀਅਨ ਡਾਲਰ ਦੀ ਕੀਮਤ $50.99, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ $95.69, ਇੱਕ ਯੂਰੋ ਦੀ ਕੀਮਤ $74.82, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ $50.37, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ $45, ਇੱਕ ਸਿੰਗਾਪੁਰ ਡਾਲਰ ਦੀ ਕੀਮਤ $48.85, ਇੱਕ ਬਹਿਰੀਨੀ ਦਿਨਾਰ ਦੀ ਕੀਮਤ $176.59 ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ $221.23। ਸੋਨੇ ਦਾ ਰੇਟ $1243.50 ਪਰ ਆਉਂਸ ਰਿਹਾ ਅਤੇ ਚਾਂਦੀ $15.80 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਐਡਰੈਸ info@punjabiradiousa.com ਤੇ ਵੀ ਆਪਣਾ ਫੀਡਬੈਕ ਦੱਸ ਸਕਦੇ ਹੋ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।